ਐਨਆਰਆਈਜ਼ ਦੇ ਲਈ ਕੋਈ ਵੱਡੀ ਖਬਰ ਹੈ ਪੰਜਾਬ ਸਰਕਾਰ ਤਰਫੋਂ ਜਾਂ ਕੇਂਦਰ ਤਰਫੋਂ ਜਾਂ ਕੋਈ ਹੋਰ ਮਹਿਕਮਾ? ਨਹੀਂ, ਇਹਨਾਂ ਵੱਲੋਂ ਹੀ ਹੈ ਕਿਉਂਕਿ ਇਹ ਐਨਆਰਆਈ ਮਿਲਣੀਆਂ ਕਰ ਰਹੇ ਨੇ ਤੇ ਹਾਂਜੀ। ਹੁਣ ਜਿਹੜੀ ਇਹਨਾਂ ਦੀ ਮਿਲਣੀ ਸੀਗੀ ਹੂੰ ਉਹਦੇ ਵਿੱਚ ਇਹਨਾਂ ਨੇ ਇਹ ਐਲਾਨ ਕੀਤਾ ਹੈ ਕਿ ਫਾਸਟ ਟਰੈਕ ਅਦਾਲਤਾਂ ਜਿਹੜੀਆਂ ਉਹ ਸਥਾਪਿਤ ਕਰ ਦਿੱਤੀਆਂ ਜਾਣਗੀਆਂ। ਜੀ। ਅੱਜ ਦੀ ਮਿਲਣੀ ਦੇ ਵਿੱਚ ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕਰ ਦਿੱਤਾ ਹੈ, ਵੱਡਾ ਐਲਾਨ ਆ ਕਿ ਪ੍ਰਵਾਸੀ ਭਾਰਤੀਆਂ ਵਾਸਤੇ ਜਿਹੜੇ ਸਿਵਲ ਕੇਸਾਂ ਨਾਲ ਸੰਬੰਧਿਤ ਮਾਮਲੇ ਉਹਨਾਂ ਦੇ ਨਿਪਟਾਰੇ ਵਾਸਤੇ ਜੋ ਕੋਰਟਾਂ ਨੇ ਉਹ ਇਹਨਾਂ ਨੂੰ ਸਮਰਪਿਤ ਹੋ ਕੇ ਕੰਮ ਕਰਨਗੀਆਂ। ਤੇ ਉਹ ਕਹਿੰਦੇ ਨੇ ਕਿ ਮੈਂ ਇਸ ਸੰਬੰਧ ਚ ਪਹਿਲਾਂ ਹੀ ਮੁੱਖ ਮੰਤਰੀ ਨਾਲ ਗੱਲ ਕਰ ਚੁੱਕਾ ਵਾਂ ਤੇ ਨਾਲ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੇ ਸਿਵਲ ਕੇਸਾਂ ਦੇ ਨਿਬੇੜੇ ਵਾਸਤੇ ਅਦਾਲਤਾਂ ਦੀ ਸਥਾਪਨਾ ਲਈ ਜਲਦੀ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਏਗੀ ਤਾਂ ਜੋ ਉਹਨਾਂ ਦੀ ਕੀਮਤੀ ਊਰਜਾ, ਸਮਾਂ ਤੇ ਪੈਸਾ ਜਿਹੜਾ ਬਚਾਇਆ ਜਾ ਸਕੇ। ਮਿਲਣੀ ਪਹਿਲ ਕਦਮੀ ਪ੍ਰਤੀ ਪ੍ਰਵਾਸੀ ਪੰਜਾਬੀਆਂ ਦੇ ਭਰਵੇਂ ਹੁੰਗਾਰੇ ਤੇ ਤਸੱਲੀ ਪ੍ਰਗਟ ਕਰਦਿਆਂ ਉਹ ਅੱਗੇ ਕਹਿੰਦੇ ਨੇ ਕਿ ਪ੍ਰਵਾਸੀ ਭਾਰਤੀਆਂ ਨੂੰ ਸੂਬੇ ਦੀ ਤਰੱਕੀ 'ਚ ਸਰਗਰਮ ਭਾਈਵਾਲ ਬਣਾਇਆ ਜਾਵੇਗਾ। ਇਹ ਤਾਂ ਦੇਖੋ ਉਹਨਾਂ ਦੇ ਅੱਜ ਦੇ ਬਿਆਨ ਆ, ਤਾਂ ਮੇਨ ਗੱਲ ਤਾਂ ਇਹੀ ਹੈ ਕਿ ਜਿਹੜੇ ਸਿਵਲ ਦੇ ਕੇਸ ਨੇ ਉਹਨਾਂ ਵਾਸਤੇ ਉਹ ਫਾਸਟ ਟਰੈਕ ਕੋਰਟ ਬਣਾ ਦੇਣਗੇ, ਮਤਲਬ ਕਿ ਬਹੁਤ ਤੇਜ਼ੀ ਸੁਣਵਾਈ ਹੋਏਗੀ, ਬਹੁਤ ਤੇਜ਼ ਕਹਿ ਸਕਦੇ ਆ। ਤਾਂ ਇਹਦੇ ਵਿੱਚ ਹੁਣ ਇਹ ਗੱਲ ਵੇਖਣ ਵਾਲੀ ਹੈ ਕਿ ਜਿਹੜੇ ਮਾਮਲੇ ਉੱਤੇ ਨੇ ਹਾਈ ਕੋਰਟ ਦੇ ਵਿੱਚ ਨੇ, ਉਤਲੀ ਅਦਾਲਤ ਦੇ ਵਿੱਚ ਨੇ, ਤਾਂ ਉਹਨਾਂ ਨੂੰ ਕਿਸ ਤਰ੍ਹਾਂ ਨਜਿੱਠਿਆ ਜਾਏਗਾ। ਕਿਉਂਕਿ ਅਸੀਂ ਆਰਟੀਆਈ ਪਾਈ ਸੀਗੇ ਤਾਂ ਉਹਦੇ ਵਿੱਚ ਜਿਹੜਾ ਖੁਲਾਸਾ ਹੋਇਆ ਸੀਗਾ ਤਾਂ ਉਹਦੇ ਚ ਕਾਫੀ ਮੁਕੱਦਮੇ ਜਿਹੜੇ ਆ ਕਈ ਸਾਲਾਂ ਤੋਂ ਉੱਥੇ ਲਮਕ ਰਹੇ ਨੇ, ਤਾਂ ਉਹਦੇ ਵਿੱਚ ਇਸ ਤਰ੍ਹਾਂ ਦੇ ਵੀ ਸਿਵਲ ਸੂਟ ਵੀ ਹੈਗੇ ਆ ਕਿ ਉਹਨਾਂ ਵਾਸਤੇ ਵੀ ਸਰਕਾਰ ਨੂੰ ਪੈਰਵਾਈ ਨਹੀਂ ਕਰਨੀ ਚਾਹੀਦੀ। ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਵਾਸਤੇ ਵੀ ਸਰਕਾਰ ਨੂੰ ਪੈਰਵਾਈ ਜਿਹੜੀ ਆ ਜ਼ਰੂਰ ਕਰਨੀ ਚਾਹੀਦੀ ਆ। ਪਰ ਗੱਲ ਇਹ ਹੈ ਕਿ ਐਲਾਨ ਤੋਂ ਬਾਅਦ ਅਮਲ ਦਾ ਜਿਹੜਾ ਇੱਕ ਕਹਿ ਲਓ ਕਿ ਪੜਾਅ ਹੁੰਦਾ ਹੈ ਉਹਨੂੰ ਵੀ ਸਰ ਕਰਨਾ ਜ਼ਰੂਰੀ ਹੈ। ਇਕੱਲਾ ਐਲਾਨ ਹੀ ਨਾ ਹੋਈ ਜਾਵੇ, ਅਮਲ ਵੀ ਹੋਣਾ ਜ਼ਰੂਰੀ ਹੈ ਇਹਦੇ ਤੇ, ਕਿਉਂਕਿ ਅੱਗੇ ਵੀ ਬਹੁਤ ਮੌਕਿਆਂ ਤੇ ਆਪਾਂ ਨੇ ਵੇਖਿਆ ਵਾ ਕਿ ਐਲਾਨ ਹੋ ਜਾਂਦੇ ਆ ਪਰ ਐਨਆਰਆਈ ਫੇਰ ਉੱਥੇ ਦੇ ਉੱਥੇ ਹੀ ਖੜੇ ਰਹਿ ਜਾਂਦੇ, ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਆ। ਤਾਂ ਬਾਕੀ ਭਾਈ ਜੋ ਕੁਝ ਵੀ ਹੈ ਤੁਹਾਡੇ ਸਾਹਮਣੇ ਹੀ ਹੈ ਕਿ ਜੋ ਸ਼ਿਕਾਇਤਾਂ ਆਈਆਂ ਨੇ ਕਿ ਫਲਾਣੇ ਨੇ ਪਲਾਟ ਨੱਪਿਆ, ਟਮਕਾਣੇ ਨੇ, ਇੱਕ ਤਾਂ ਇਹਨਾਂ ਦੇ ਸਰਕਾਰ ਦੇ ਜਿਹੜੇ ਹਿੱਸੇਦਾਰ ਆ ਜੋ ਪੱਤਰਕਾਰਤਾ ਚੁੱਕਿਆ ਇੱਕ ਵੀਡੀਓ ਉਹ ਵੀ ਆ ਰਹੀ ਹੈ ਤੁਹਾਡੇ ਸਾਹਮਣੇ ਆ ਕਿ ਭਾਈ ਜਿਹੜੇ ਇਸ ਤਰ੍ਹਾਂ ਦੇ ਮਾਮਲੇ ਨੇ, ਹਾਈ ਪ੍ਰੋਫਾਈਲ ਮਾਮਲੇ ਨੇ, ਕਿ ਉਹ ਵੀ ਭਾਈ ਨਵੇੜੋ, ਉਹ ਵੀ ਨਜਿੱਠੋ। ਸੋ ਜਿੱਥੇ ਵੀ ਸਮੱਸਿਆ ਹੈ ਉਹ ਸਾਰੀ ਸਮੱਸਿਆ ਜਿਹੜੀ ਆ ਹੱਲ ਹੋਣੀ ਚਾਹੀਦੀ ਹੈ। ਐਨਆਰਆਈਜ਼ ਦੇ ਲਈ ਕੋਈ ਵੱਡੀ ਖਬਰ ਹੈ ਪੰਜਾਬ ਸਰਕਾਰ ਤਰਫੋਂ ਜਾਂ ਕੇਂਦਰ ਤਰਫੋਂ ਜਾਂ ਕੋਈ ਹੋਰ ਮਹਿਕਮਾ? ਨਹੀਂ, ਇਹਨਾਂ ਵੱਲੋਂ ਹੀ ਹੈ ਕਿਉਂਕਿ ਇਹ ਐਨਆਰਆਈ ਮਿਲਣੀਆਂ ਕਰ ਰਹੇ ਨੇ ਤੇ ਹੁਣ ਜਿਹੜੀ ਇਹਨਾਂ ਦੀ ਮਿਲਣੀ ਸੀਗੀ ਉਹਦੇ ਵਿੱਚ ਇਹਨਾਂ ਨੇ ਇਹ ਐਲਾਨ ਕੀਤਾ ਹੈ ਕਿ ਫਾਸਟ ਟਰੈਕ ਅਦਾਲਤਾਂ ਜਿਹੜੀਆਂ ਉਹ ਸਥਾਪਿਤ ਕਰ ਦਿੱਤੀਆਂ ਜਾਣਗੀਆਂ। ਅੱਜ ਦੀ ਮਿਲਣੀ ਦੇ ਵਿੱਚ ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕਰ ਦਿੱਤਾ ਹੈ, ਵੱਡਾ ਐਲਾਨ ਆ ਕਿ ਪ੍ਰਵਾਸੀ ਭਾਰਤੀਆਂ ਵਾਸਤੇ ਜਿਹੜੇ ਸਿਵਲ ਕੇਸਾਂ ਨਾਲ ਸੰਬੰਧਿਤ ਮਾਮਲੇ ਉਹਨਾਂ ਦੇ ਨਿਪਟਾਰੇ ਵਾਸਤੇ ਜੋ ਕੋਰਟਾਂ ਨੇ ਉਹ ਇਹਨਾਂ ਨੂੰ ਸਮਰਪਿਤ ਹੋ ਕੇ ਕੰਮ ਕਰਨਗੀਆਂ। ਤੇ ਉਹ ਕਹਿੰਦੇ ਨੇ ਕਿ ਮੈਂ ਇਸ ਸੰਬੰਧ ਚ ਪਹਿਲਾਂ ਹੀ ਮੁੱਖ ਮੰਤਰੀ ਨਾਲ ਗੱਲ ਕਰ ਚੁੱਕਾ ਵਾਂ ਤੇ ਨਾਲ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੇ ਸਿਵਲ ਕੇਸਾਂ ਦੇ ਨਿਬੇੜੇ ਵਾਸਤੇ ਅਦਾਲਤਾਂ ਦੀ ਸਥਾਪਨਾ ਲਈ ਜਲਦੀ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਏਗੀ ਤਾਂ ਜੋ ਉਹਨਾਂ ਦੀ ਕੀਮਤੀ ਊਰਜਾ, ਸਮਾਂ ਤੇ ਪੈਸਾ ਜਿਹੜਾ ਬਚਾਇਆ ਜਾ ਸਕੇ। ਮਿਲਣੀ ਪਹਿਲ ਕਦਮੀ ਪ੍ਰਤੀ ਪ੍ਰਵਾਸੀ ਪੰਜਾਬੀਆਂ ਦੇ ਭਰਵੇਂ ਹੁੰਗਾਰੇ ਤੇ ਤਸੱਲੀ ਪ੍ਰਗਟ ਕਰਦਿਆਂ ਉਹ ਅੱਗੇ ਕਹਿੰਦੇ ਨੇ ਕਿ ਪ੍ਰਵਾਸੀ ਭਾਰਤੀਆਂ ਨੂੰ ਸੂਬੇ ਦੀ ਤਰੱਕੀ 'ਚ ਸਰਗਰਮ ਭਾਈਵਾਲ ਬਣਾਇਆ ਜਾਵੇਗਾ। ਇਹ ਤਾਂ ਦੇਖੋ ਉਹਨਾਂ ਦੇ ਅੱਜ ਦੇ ਬਿਆਨ ਆ, ਤਾਂ ਮੇਨ ਗੱਲ ਤਾਂ ਇਹੀ ਹੈ ਕਿ ਜਿਹੜੇ ਸਿਵਲ ਦੇ ਕੇਸ ਨੇ ਉਹਨਾਂ ਵਾਸਤੇ ਉਹ ਫਾਸਟ ਟਰੈਕ ਕੋਰਟ ਬਣਾ ਦੇਣਗੇ, ਮਤਲਬ ਕਿ ਬਹੁਤ ਤੇਜ਼ੀ ਸੁਣਵਾਈ ਹੋਏਗੀ, ਬਹੁਤ ਤੇਜ਼ ਕਹਿ ਸਕਦੇ ਆ। ਤਾਂ ਇਹਦੇ ਵਿੱਚ ਹੁਣ ਇਹ ਗੱਲ ਵੇਖਣ ਵਾਲੀ ਹੈ ਕਿ ਜਿਹੜੇ ਮਾਮਲੇ ਉੱਤੇ ਨੇ ਹਾਈ ਕੋਰਟ ਦੇ ਵਿੱਚ ਨੇ, ਉਤਲੀ ਅਦਾਲਤ ਦੇ ਵਿੱਚ ਨੇ, ਤਾਂ ਉਹਨਾਂ ਨੂੰ ਕਿਸ ਤਰ੍ਹਾਂ ਨਜਿੱਠਿਆ ਜਾਏਗਾ। ਕਿਉਂਕਿ ਅਸੀਂ ਆਰਟੀਆਈ ਪਾਈ ਸੀਗੇ ਤਾਂ ਉਹਦੇ ਵਿੱਚ ਜਿਹੜਾ ਖੁਲਾਸਾ ਹੋਇਆ ਸੀਗਾ ਤਾਂ ਉਹਦੇ ਚ ਕਾਫੀ ਮੁਕੱਦਮੇ ਜਿਹੜੇ ਆ ਕਈ ਸਾਲਾਂ ਤੋਂ ਉੱਥੇ ਲਮਕ ਰਹੇ ਨੇ, ਤਾਂ ਉਹਦੇ ਵਿੱਚ ਇਸ ਤਰ੍ਹਾਂ ਦੇ ਵੀ ਸਿਵਲ ਸੂਟ ਵੀ ਹੈਗੇ ਆ ਕਿ ਉਹਨਾਂ ਵਾਸਤੇ ਵੀ ਸਰਕਾਰ ਨੂੰ ਪੈਰਵਾਈ ਨਹੀਂ ਕਰਨੀ ਚਾਹੀਦੀ। ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਵਾਸਤੇ ਵੀ ਸਰਕਾਰ ਨੂੰ ਪੈਰਵਾਈ ਜਿਹੜੀ ਆ ਜ਼ਰੂਰ ਕਰਨੀ ਚਾਹੀਦੀ ਆ। ਪਰ ਗੱਲ ਇਹ ਹੈ ਕਿ ਐਲਾਨ ਤੋਂ ਬਾਅਦ ਅਮਲ ਦਾ ਜਿਹੜਾ ਇੱਕ ਕਹਿ ਲਓ ਕਿ ਪੜਾਅ ਹੁੰਦਾ ਹੈ ਉਹਨੂੰ ਵੀ ਸਰ ਕਰਨਾ ਜ਼ਰੂਰੀ ਹੈ। ਇਕੱਲਾ ਐਲਾਨ ਹੀ ਨਾ ਹੋਈ ਜਾਵੇ, ਅਮਲ ਵੀ ਹੋਣਾ ਜ਼ਰੂਰੀ ਹੈ ਇਹਦੇ ਤੇ, ਕਿਉਂਕਿ ਅੱਗੇ ਵੀ ਬਹੁਤ ਮੌਕਿਆਂ ਤੇ ਆਪਾਂ ਨੇ ਵੇਖਿਆ ਵਾ ਕਿ ਐਲਾਨ ਹੋ ਜਾਂਦੇ ਆ ਪਰ ਐਨਆਰਆਈ ਫੇਰ ਉੱਥੇ ਦੇ ਉੱਥੇ ਹੀ ਖੜੇ ਰਹਿ ਜਾਂਦੇ, ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਆ। ਤਾਂ ਬਾਕੀ ਭਾਈ ਜੋ ਕੁਝ ਵੀ ਹੈ ਤੁਹਾਡੇ ਸਾਹਮਣੇ ਹੀ ਹੈ ਕਿ ਜੋ ਸ਼ਿਕਾਇਤਾਂ ਆਈਆਂ ਨੇ ਕਿ ਫਲਾਣੇ ਨੇ ਪਲਾਟ ਨੱਪਿਆ, ਟਮਕਾਣੇ ਨੇ, ਇੱਕ ਤਾਂ ਇਹਨਾਂ ਦੇ ਸਰਕਾਰ ਦੇ ਜਿਹੜੇ ਹਿੱਸੇਦਾਰ ਆ ਜੋ ਪੱਤਰਕਾਰਤਾ ਚੁੱਕਿਆ ਇੱਕ ਵੀਡੀਓ ਉਹ ਵੀ ਆ ਰਹੀ ਹੈ ਤੁਹਾਡੇ ਸਾਹਮਣੇ ਆ ਕਿ ਭਾਈ ਜਿਹੜੇ ਇਸ ਤਰ੍ਹਾਂ ਦੇ ਮਾਮਲੇ ਨੇ, ਹਾਈ ਪ੍ਰੋਫਾਈਲ ਮਾਮਲੇ ਨੇ, ਕਿ ਉਹ ਵੀ ਭਾਈ ਨਵੇੜੋ, ਉਹ ਵੀ ਨਜਿੱਠੋ। ਸੋ ਜਿੱਥੇ ਵੀ ਸਮੱਸਿਆ ਹੈ ਉਹ ਸਾਰੀ ਸਮੱਸਿਆ ਜਿਹੜੀ ਆ ਹੱਲ ਹੋਣੀ ਚਾਹੀਦੀ ਹੈ।